ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੇ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 20 ਨਵੰਬਰ 2013 5 ਮਗਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਜੀ ਸਾਡੀ ਪਹਿਲੀ ਈਮੇਲ ਆਈ ਹੈ ਵੀਰ ਰਣਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਦਾ ਲਗਭਗ ਹਰ ਪ੍ਰੋਗਰਾਮ YouTube ਤੇ ਦੇਖਦਾ ਹਾਂ ਤੇ ਇਸ ਰਾਹੀਂ ਆਪਣੇ ਸਾਰੇ ਵੀਰ ਭੈਣਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ। ਇਹ ਸੰਦੇਸ਼ ਹੈ, ਸਾਡੇ ਬਹੁ ਗਿਣਤੀ ਜਾਗਰੂਕ ਸਿੱਖ ਵੀਰ ਆਪਣੇ ਨਿਸ਼ਾਨੇ ਪ੍ਰਤੀ ਸਪਸ਼ਟ ਨਹੀਂ ਹਨ। ਉਹਨਾਂ ਦਾ ਬਹੁਤਾ ਸ਼ੱਕ ਬੇਸਿਕ ਚੀਜ਼ਾਂ ਵਾਲੇ ਹੀ ਹੈ ਕਿ ਖਾਲਿਸਤਾਨ ਕਿਵੇਂ ਬਣੇਗਾ, ਕਿਵੇਂ ਸਰਹੱਦਾਂ ਤੇ ਰਾਖੀ ਹੋਵੇਗੀ, ਕੀ ਖਾਵਾਂਗੇ, ਕਿਵੇਂ ਰਵਾਂਗੇ ਆਦਿ। ਮੈਂ ਇਹਨਾਂ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਬੇਸ਼ੱਕ ਹਾਲਾਤ ਸੁਖਾਵੇਂ ਨਹੀਂ, ਪਰ ਇੰਨੇ ਵੀ ਬੁਰੇ ਨਹੀਂ ਕਿ ਉੱਠ ਨਾ ਸਕੀਏ। ਸੋ ਆਪਣਾ ਘਰ ਬਣਾਉਣ ਦੇ ਵਿਚਾਰ ਉੱਪਰ ਹੀ ਸ਼ੱਕ ਕਰਨ ਦੀ ਬਜਾਏ ਆਓ ਸਾਰੇ ਰਲ ਕੇ ਆਪਣੀ ਥਾਂ ਖਾਲੀ ਕਰੀਏ। ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਰਣਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਬੜੇ ਥੋੜੇ ਸ਼ਬਦਾਂ ਦੇ ਵਿੱਚ ਬੜੀ ਗੰਭੀਰ ਔਰ ਡੂੰਘੇ ਅਰਥਾਂ ਵਾਲੀ ਗੱਲ ਕੀਤੀ ਹੈ। ਜੀ ਹਾਲਾਂਕਿ ਸਾਡਾ ਇਹ ਯਤਨ ਹੁੰਦਾ ਹੈ ਵੀ ਜੋ ਵੀ ਲਿਖਾਰੀ ਜਿਸ ਭਾਵਨਾ ਦੇ ਨਾਲ ਵੀ ਜਾਂ ਜਿਹੜੀ ਵੀ ਉਹਨਾਂ ਦੀ ਕੁਐਰੀ ਹੈ, ਸਵਾਲ ਹੈ, ਲਿਖਦਾ ਹੈ, ਅਸੀਂ ਉਸੇ ਸਪਿਰਿਟ ਦੇ ਵਿੱਚ ਜਵਾਬ ਦਿੰਦੇ ਹਾਂ। ਜੀ ਪਰ ਕਈ ਵਾਰ ਮੈਨੂੰ ਵੀ ਹੁਣ ਥੋੜਾ ਅਕੇਵਾਂ ਹੋਣ ਲੱਗ ਜਾਂਦਾ ਹੈ ਕਿ ਉਹੀ ਸਵਾਲ ਜਾਂ ਉਹੀ ਗੱਲਾਂ ਬਾਰ-ਬਾਰ, ਔਰ ਉਹਨਾਂ ਵੱਲੋਂ ਜਿਹੜੇ ਪੰਥ ਨੂੰ ਪਿਆਰ ਕਰਦੇ ਨੇ ਔਰ ਜਿਨ੍ਹਾਂ ਨੂੰ ਖਾਲਿਸਤਾਨ ਦੇ ਬਾਰੇ ਕੋਈ ਅਦਰਵਾਈਜ਼ ਸ਼ੱਕ ਸ਼ੁਬਾ ਨਹੀਂ। ਇੱਕ ਤਾਂ ਉਹ ਕਲਾਸ ਹੈ ਜਿਹੜੇ ਤੁਹਾਨੂੰ ਡੀਰੇਲ ਕਰਨਾ ਚਾਹੁੰਦੇ ਨੇ, ਤੁਹਾਡਾ ਵਿਰੋਧ ਕਰਦੇ ਨੇ, ਇਸ ਕਿਸਮ ਦੀਆਂ ਗੱਲਾਂ ਉਹ ਕਰਨਗੇ। ਜੀ ਪਰ ਜਿਹੜੇ ਵੀਰ ਭੈਣਾਂ ਜਾਗਰੂਕ ਨੇ, ਜਿਵੇਂ ਉਹਨਾਂ ਨੇ ਸ਼ਬਦ ਇਸਤੇਮਾਲ ਕੀਤੇ, ਪਰ ਉਹ ਉਹਨਾਂ ਡਿਬੇਟਸ ਦੇ ਵਿੱਚ ਵਕਤ ਜ਼ਾਇਆ ਕਰ ਰਹੇ ਨੇ ਜਿਸ ਦਾ ਕੋਈ ਬਹੁਤਾ ਆਧਾਰ ਨਹੀਂ ਹੈ। ਇੱਕ ਤਾਂ ਵੈਸੇ ਵੀ ਕੱਲ ਜਾਂ ਫਿਊਚਰ ਇਹ ਤਾਂ ਕਿਸੇ ਦੇ ਵੀ ਹੱਥ ਵੱਸ ਨਹੀਂ ਹੁੰਦਾ ਜੀ। ਸੋ ਅਸੀਂ ਅੱਜ ਦੇ ਜੇ ਉਸ ਦੌਰ ਦੇ ਵਿੱਚ ਖਲੋ ਕੇ ਗੱਲ ਕਰੀਏ, ਮੈਨੂੰ ਯਾਦ ਹੈ ਕਿ 1990 ਦੇ ਵਿੱਚ ਜਦੋਂ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਡਾਕਟਰ ਸਿੰਥੀਆ ਕੈਪਲੇ ਮਹਿਮੂਦ, ਜਿਹੜੇ ਕਿ ਉਦੋਂ ਮੇਨ ਯੂਨੀਵਰਸਿਟੀ ਸਨ, ਉਹਨਾਂ ਨੇ ਸਿੱਖ ਸੰਘਰਸ਼ ਦੇ ਉੱਤੇ ਕੰਮ ਸ਼ੁਰੂ ਕੀਤਾ ਕਿਤਾਬ ਲਿਖਣ ਦੇ ਲਈ, ਤੇ ਮੈਨੂੰ ਉਹਨਾਂ ਦੇ ਨਾਲ ਅਮਰੀਕਾ, ਕੈਨੇਡਾ ਜਾਣ ਦਾ ਮੌਕਾ ਮਿਲਿਆ। ਥਾਂ ਤੇ ਇੰਟਰਵਿਊ ਉਹਨਾਂ ਨੇ ਕੀਤੇ ਜੀ। ਤੇ ਕਿਉਂਕਿ ਜਿਵੇਂ ਇਹ ਵੈਸਟਰਨ ਸਕਾਲਰ ਹੁੰਦੇ ਨੇ, ਇਹ ਹਰ ਆਸਪੈਕਟ ਤੋਂ ਸਵਾਲ ਪੁੱਛਦੇ ਨੇ। ਸੋ ਇੱਕ ਸਿੰਘ ਨਾਲ ਜਦੋਂ ਕਿ ਉਹ ਸਰੀ ਕੈਨੇਡਾ ਇੰਟਰਵਿਊ ਕਰ ਰਹੇ ਸੀ, ਤੇ ਉਸ ਸਿੰਘ ਨੇ ਜਿਵੇਂ ਭਵਿੱਖ ਦਾ ਖਾਲਿਸਤਾਨ ਅਸੀਂ ਸਾਰੇ ਕਲਪਦੇ ਹਾਂ ਜੀ, ਉਸ ਦੀ ਗੱਲ ਕੀਤੀ ਕਿ ਰੋਲ ਮਾਡਲ ਹੋਏਗਾ। ਅੱਜ ਦੁਨੀਆ 'ਚ ਜਿੱਥੇ ਵੀ ਕਿਤੇ ਲੋੜ ਹੈ, ਦੂਸਰੇ ਦੇਸ਼ ਤਾਂ ਆਪਣਾ ਪਹਿਲਾਂ ਵਪਾਰਕ ਹਿੱਤ ਜਾਂ ਸਟ੍ਰੈਟਜਿਕ ਹਿੱਤ ਦੇਖਦੇ ਨੇ ਜੀ, ਪਰ ਅਸੀਂ ਕਿਉਂਕਿ ਸਰਬੱਤ ਦੇ ਭਲੇ ਦੀ ਵਿਚਾਰਧਾਰਾ 'ਚ ਯਕੀਨ ਰੱਖਦੇ ਹਾਂ, ਅਸੀਂ ਬਿਨਾਂ ਕਿਸੇ ਇਹੋ ਜਿਹੇ ਹਿੱਤਾਂ ਨੂੰ ਦੇਖਿਆ ਜਿੱਥੇ ਵੀ ਮਨੁੱਖਤਾ ਨੂੰ ਲੋੜ ਹੋਏਗੀ, ਸਾਡੀਆਂ ਫੋਰਸਿਸ, ਸਾਡਾ ਅਮਲਾ ਫੈਲਾ, ਸਾਡੇ ਵਲੰਟੀਅਰ ਹਿਊਮੈਨਿਟੇਰੀਅਨ ਕੰਮ ਲਈ ਸਭ ਤੋਂ ਪਹਿਲਾਂ ਪਹੁੰਚਿਆ ਕਰਨਗੇ ਜੀ। ਤੇ ਇਸ ਸਾਰੇ ਨੂੰ ਸੁਣਨ ਤੋਂ ਬਾਅਦ ਉਹਨੇ, ਬੀਬੀ ਨੇ, ਸਕਾਲਰ ਨੇ ਪ੍ਰੋਬਿੰਗ ਸਵਾਲ ਉਹਨੂੰ ਪੁੱਛਿਆ ਕਿ ਕੀ ਤੁਸੀਂ ਕਦੇ ਸੋਚਿਆ ਕਿ ਵੀ ਚਲੋ ਇਹ ਤੁਹਾਡਾ ਇੱਕ ਡ੍ਰੀਮ ਹੈ ਜਾਂ ਤੁਸੀਂ ਚਾਹੁੰਦੇ ਹੋ ਵੀ ਇਵੇਂ ਹੋਏ, ਪਰ ਇਹ ਵੀ ਹੋ ਸਕਦਾ ਕਿ ਵੀ ਜਿਹੜੀ ਖਾਲਿਸਤਾਨ ਦੇ ਵਿੱਚ ਸਥਿਤੀ ਜਿਹੜੀ ਹੈ ਉਹ ਜੋ ਅੱਜ ਹੈ ਉਸ ਤੋਂ ਵੀ ਬਦਤਰ ਹੋਏ, ਉਸ ਤੋਂ ਵੀ ਮਾੜੀ ਹੋਏ ਜੀ। ਤੇ ਉਹ ਇੱਕਦਮ ਥੋੜਾ ਜਿਹਾ ਭੜਕਿਆ ਤੇ ਉਹਨੇ ਕਿਹਾ ਕਿ ਮੈਡਮ ਇੱਕ ਗੱਲ ਜ਼ਰੂਰ ਹੈ ਵੀ ਜੋ ਸਾਡਾ ਹਾਲ ਹੈ ਜਾਂ ਜਿਵੇਂ ਅਸੀਂ ਜ਼ਲੀਲ ਹੋ ਰਹੇ ਹਾਂ, ਇਸ ਤੋਂ ਬਦਤਰ ਸਥਿਤੀ ਕੋਈ ਨਹੀਂ ਹੋ ਸਕਦੀ ਜੀ। ਇਸ ਲਈ ਜੋ ਵੀ ਸਾਡਾ ਦੇਸ਼ ਹੋਏਗਾ, ਜਿਸ ਹਾਲਤ 'ਚ ਅਸੀਂ ਹੈਗੇ ਹਾਂ, ਇਹਦੇ ਨਾਲੋਂ ਚੰਗਾ ਹੀ ਹੋਏਗਾ। ਸੋ ਮੈਂ ਸਮਝਦਾ ਵੀ ਕਈ ਵਾਰ ਜਿਹੜੀ ਗੱਲ ਸਧਾਰਨ, ਔਰ ਹਾਲਾਂ ਜਿਹੜੇ ਸੱਜਣ ਉਹ ਗੱਲ ਕਹਿ ਰਹੇ ਸੀ ਉਹ ਕੋਈ ਬਹੁਤ ਪੜ੍ਹੇ ਲਿਖੇ ਨਹੀਂ ਸੀ, ਸਧਾਰਨ ਸੰਘਰਸ਼ 'ਚੋਂ ਆਇਆ ਸਿੰਘ ਸੀ। ਸੋ ਮੈਂ ਸਮਝਦਾ ਵੀ ਬਹੁਤ ਵਾਰ ਜਿਹੜੀ ਗੱਲ ਸਾਡੇ ਸਧਾਰਨ ਵੀਰਾਂ ਨੂੰ ਸਮਝ ਆ ਜਾਂਦੀ, ਔਰ ਅੱਗੇ ਵੀ ਮੈਂ ਇੱਕ ਦੋ ਉਦਾਹਰਨਾਂ ਦਿੱਤੀਆਂ ਨੇ ਕਿ ਜਿਵੇਂ ਲੈਂਕਰਸ਼ਿਮ ਐਲਏ, ਮੈਨੂੰ ਯਾਦ ਹੈ ਕਿ ਇੱਕ ਜਦੋਂ ਅਸੀਂ ਸ਼ੁਰੂ ਕੀਤਾ ਐਜ਼ ਏ ਸਪੋਕਸ ਪਰਸਨ 1991 'ਚ ਨਵੰਬਰ 'ਚ, ਸੋ ਮੇਰਾ ਇੱਕ ਯਤਨ ਸੀ ਕਿ ਜਿਸ ਗੁਰਦੁਆਰੇ 'ਚ ਵੀ ਜਾਣਾ ਹੈ, ਦੀਵਾਨ ਤੋਂ ਬਾਅਦ ਇਹ ਖੁੱਲ੍ਹਾ ਸੱਦਾ ਹੁੰਦਾ ਸੀ
ਕਿ ਦੀਵਾਨ ਤੋਂ ਬਾਅਦ ਇੱਕ ਇਕੱਠ ਹੋਏਗਾ, ਹਰ ਇੱਕ ਨੂੰ ਹੱਕ ਹੈ ਕਿ ਉਹ ਕੋਈ ਵੀ ਸਵਾਲ ਜਾਂ ਕੋਈ ਵੀ ਕਿਸੇ ਦਾ ਕੰਸਰਨ ਹੈ ਉਸ ਨੂੰ ਲੈ ਕੇ ਆਏ ਜੀ। ਔਰ 80-90 ਸਿੰਘ ਸਿੰਘਣੀਆਂ ਬੈਠੇ ਸੀ ਤੇ ਇੱਕ ਪੜ੍ਹੇ ਲਿਖੇ ਸਿੱਖ ਡਾਕਟਰ ਜਿਨ੍ਹਾਂ ਦੀ ਜੇਬ ਚੋਂ ਸਟੈਥੋਸਕੋਪ ਬਾਹਰ ਨੂੰ ਨਜ਼ਰ ਆ ਰਿਹਾ ਸੀ, ਸ਼ਾਇਦ ਡਿਊਟੀ ਤੋਂ ਆਏ ਹੋਣ ਜਾਂ ਕਈ ਵਾਰ ਵੈਸੇ ਵੀ ਕਈ ਰੱਖ ਲੈਂਦੇ ਨੇ ਜੀ ਦੱਸਣ ਦੇ ਲਈ ਕਿ ਮੈਂ ਡਾਕਟਰ ਹਾਂ। ਸੋ ਉਹਨਾਂ ਨੇ ਉੱਠ ਕੇ ਸਵਾਲ ਪੁੱਛਿਆ ਮੈਨੂੰ ਕਿ ਜੀ ਡਾਕਟਰ ਸਾਹਿਬ, ਖਾਲਿਸਤਾਨ ਤਾਂ ਜ਼ਰੂਰ ਹੋਣਾ ਚਾਹੀਦਾ, ਪਰ ਖਾਲਿਸਤਾਨ ਦੇ ਨਾਲ ਕੋਈ ਸਮੁੰਦਰ ਨਹੀਂ ਲੱਗਦਾ। ਸੋ ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦਿੰਦਾ, ਮੇਰੇ ਨਾਲ ਇੱਕ ਸਧਾਰਨ ਬਜ਼ੁਰਗ, ਮੇਰੇ ਖਿਆਲ 80 ਸਾਲ ਤੋਂ ਜ਼ਿਆਦਾ ਉਹਨਾਂ ਦੀ ਉਮਰ ਹੋਏਗੀ, ਬੈਠੇ ਸੀ। ਉਹਦੇ ਵੱਲ ਦੇਖ ਕੇ ਕਹਿੰਦੇ, ਤੈਂ ਡੁੱਬਣਾ। ਤੇ ਸਾਰੇ ਪਾਸੇ ਇੱਕ ਹਾਸਾ ਫੈਲ ਗਿਆ, ਉਹ ਸ਼ਰਮਿੰਦਾ ਹੋ ਕੇ ਬੈਠ ਗਿਆ। ਤੇ ਬਾਅਦ ਦੇ ਵਿੱਚ ਹੁਣ ਮੈਂ ਤਾਂ ਉਹ ਡੈਮੇਜ ਨੂੰ ਜਾਂ ਉਹਦੀ ਹੋਈ ਬੇਇੱਜ਼ਤੀ ਨੂੰ ਥੋੜਾ ਕੰਟਰੋਲ ਕਰਨਾ ਚਾਹੁੰਦਾ ਸੀ, ਪਰ ਮੇਰੇ ਕੋਲ ਵੀ ਕੋਈ ਸ਼ਬਦ ਨਹੀਂ ਸੀ ਕਿ ਵੀ ਇੱਕ ਜਿਹੜੀ ਸਧਾਰਨ ਗੱਲ ਬਾਬੇ ਨੂੰ ਸਮਝ ਆਈ। ਬਾਬੇ ਨੂੰ ਇਹ ਲੱਗਦਾ ਸੀ ਵੀ ਖਾਲਿਸਤਾਨ ਬਣਨ ਲੱਗਾ, ਇਹ ਵਿੱਚ ਹੁਣ ਸਮੁੰਦਰ ਦਾ ਪੰਗਾ ਪਾ ਰਿਹਾ, ਇਹ ਪਾ ਕੇ ਰੋਕ ਰਿਹਾ। ਸੋ ਇਹ ਇੱਕ ਸਪਿਰਿਟ ਹੈ। ਔਰ ਇਸੇ ਕਿਸਮ ਦਾ ਹੀ ਇੱਕ ਵਾਰ ਟੋਰਾਂਟੋ ਦੇ ਵਿੱਚ ਆਪਸੀ ਗੱਲਬਾਤ ਦੇ ਵਿੱਚ ਜਦੋਂ ਇਸ ਕਿਸਮ ਦੀ ਚਰਚਾ ਸ਼ੁਰੂ ਹੋਈ, ਔਰ ਇਹ ਸਾਡੇ ਬਹੁਤ ਸਾਰੇ ਵੀਰ ਭੈਣ ਜਿਨ੍ਹਾਂ ਨੇ ਕੋਈ ਵਰਲਡ ਹਿਸਟਰੀ ਜਾਂ ਅਦਰਵਾਈਜ਼ ਦੁਨੀਆ ਦੇ ਕਿੰਨੇ ਦੇਸ਼ ਨੇ, ਕਿੰਨੇ ਸਮੁੰਦਰ ਨਾਲ ਲੱਗਦੇ ਨੇ, ਕਿਵੇਂ 65-70 ਦੇਸ਼ ਲੈਂਡ ਲੌਕਡ ਨੇ, ਉਹਨਾਂ ਬਾਰੇ ਗੱਲ ਕੀਤੀ। ਤੇ ਇਸ ਕਿਸਮ ਦਾ ਇੱਕ ਸਵਾਲ ਉੱਥੇ ਵੀ ਇੱਕ ਸਿਆਣੇ ਸਿੱਖ ਨੇ, ਬੁੱਧੀਜੀਵੀ ਸਿੱਖ ਨੇ ਪੁੱਛਿਆ ਕਿ ਜੀ ਸਮੁੰਦਰ ਨਹੀਂ ਲੱਗਦਾ, ਤੇ ਇੱਕ ਸਧਾਰਨ ਵੀਰ ਨੇ ਖਲੋ ਕੇ ਨਾਲ ਹੀ ਕਿਹਾ, ਤੁਸੀਂ ਸਮੁੰਦਰ ਦਾ ਫਿਕਰ ਨਾ ਕਰੋ ਜੀ, ਖਾਲਿਸਤਾਨ ਬਣ ਲੈਣ ਦਿਓ, ਸਮੁੰਦਰ ਅਸੀਂ ਆਪ ਹੀ ਪੱਟ ਲਾਂਗੇ। ਜੀ ਜੀ। ਹੁਣ ਇਹ ਮੈਂ ਸਮਝਦਾ ਵੀ ਬੇਸ਼ੱਕ ਕਈਆਂ ਨੂੰ ਇਹ ਗੱਲਾਂ ਫਨੀ ਲੱਗਣ, ਲੇਕਿਨ ਇਹਦੇ 'ਚ ਇੱਕ ਡਿਟਰਮੀਨੇਸ਼ਨ ਹੈ, ਕਲੈਰਿਟੀ। ਔਰ ਮੇਰਾ ਖਿਆਲ ਹੈ ਵੀ ਇਸੇ ਗੱਲ ਬਾਰੇ ਵੀਰ ਰਣਜੀਤ ਸਿੰਘ ਇਸ਼ਾਰਾ ਕਰ ਰਹੇ ਨੇ ਕਿ ਸਾਨੂੰ ਬਜਾਏ ਕਿ ਜਿਹੜੇ ਸਾਡੇ ਜਾਗਰੂਕ ਨੇ ਉਹ ਸਪਸ਼ਟਤਾ ਦੇ ਨਾਲ ਆਪਣੇ ਨਿਸ਼ਾਨੇ ਪ੍ਰਤੀ ਦ੍ਰਿੜ ਹੋਣ, ਅਸੀਂ ਆਪਣਾ ਵਕਤ ਹੋਰ ਕਿਸਮ ਦੀਆਂ ਡਿਬੇਟਸ ਦੇ ਵਿੱਚ ਜ਼ਾਇਆ ਕਰ ਰਹੇ ਹਾਂ ਜੀ। ਇਹ ਸਵਾਲ ਜੂਨ 84 ਤੱਕ ਤਾਂ ਵੈਲਿਡ ਸੀ। ਜੂਨ 84 ਤੋਂ ਪਹਿਲਾਂ ਇਹ ਜ਼ਰੂਰ ਸੀ ਕਿ ਭਾਈ ਚਲੋ ਕੋਈ ਸਟਰਕਚਰ ਹਿੰਦੁਸਤਾਨ ਦੇ ਨਾਲ ਐਸਾ ਬਣ ਜਾਏ ਜਿਹਦੇ ਨਾਲ ਸਾਡੇ ਲਈ ਸਾਰੇ ਦੇਸ਼ 'ਚ ਜਿਹੜਾ ਪ੍ਰੋਗਰੈਸ ਦੇ ਚਾਂਸ ਵੀ ਹੋਣ, ਸਾਡਾ ਇੱਕ ਸੂਬਾ ਨਾਰਥ ਦੇ ਵਿੱਚ ਜਿਹੋ ਜਿਹਾ ਇਕਰਾਰ ਨਹਿਰੂ ਨੇ ਕੀਤਾ ਹੋਇਆ ਸੀ ਜੀ ਕਿ 3-4 ਮਹਿਕਮੇ ਸੈਂਟਰ ਦੇ ਕੋਲ ਹੋਣ, ਡਿਫੈਂਸ ਉਹਨਾਂ ਕੋਲ ਹੋਏ, ਫੋਰਨ ਅਫੇਅਰਸ ਹੋਏ, ਕਮਿਊਨੀਕੇਸ਼ਨ ਹੋਏ, ਬਾਕੀ ਮਾਮਲਿਆਂ 'ਚ ਅਸੀਂ ਆਜ਼ਾਦ ਹੋਈਏ, ਆਟੋਨਮਸ ਸੂਬਾ ਹੋਏ, ਸਾਡਾ ਧਰਮ, ਸਾਡੀ ਬੋਲੀ, ਸਾਡਾ ਸੱਭਿਆਚਾਰ ਇਹ ਸਾਰੇ ਸੁਰੱਖਿਅਤ ਹੋਣ ਜੀ। ਔਰ ਅਨੰਦਪੁਰ ਦਾ ਮਤਾ ਲੂਜ਼ਲੀ ਇਸ ਗੱਲ ਦੀ ਹੀ ਵਕਾਲਤ ਕਰਦਾ ਸੀ ਕਿ ਜਿਹੜਾ ਟਰੂ ਫੈਡਰਲ ਸਟਰਕਚਰ ਹੈ। ਸੋ ਜੂਨ 84 ਤੋਂ ਬਾਅਦ ਤਾਂ ਫਿਰ ਪਿੱਛੇ ਮੁੜ ਕੇ ਦੇਖਣ ਦੀ ਕੋਈ ਗੱਲ ਨਹੀਂ ਹੈ। ਔਰ ਜਦੋਂ ਕੋਈ ਸਾਡੇ ਅਕਾਲ ਤਖਤ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਨੂੰ ਹਮਲੇ ਦਾ ਸ਼ਿਕਾਰ ਬਣਾਉਂਦਾ ਹੈ, ਉਸ ਤੋਂ ਬਾਅਦ ਤਾਂ ਇਸ ਸਿਸਟਮ ਦੇ ਨਾਲ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਜੀ। ਔਰ ਇਹ ਗੱਲ ਸਧਾਰਨ ਸਿੱਖਾਂ ਨੂੰ ਸਮਝ ਆ ਗਈ। ਉਹਨਾਂ ਦੇ ਹੀ ਪੁੱਤਰ ਧੀਆਂ ਤੁਰੇ ਕੁਰਬਾਨੀ ਦੇ ਲਈ, ਸ਼ਹਾਦਤਾਂ ਦੇ ਰਸਤੇ। ਹੁਣ ਅਸੀਂ 1.5 ਲੱਖ ਆਪਣੇ ਵੀਰ ਭੈਣਾਂ ਕੁਰਬਾਨ ਕਰਵਾ ਕੇ, ਇੰਨੀ ਜ਼ਿਲਤ ਸਹਾਰ ਕੇ, ਹੁਣ ਅਸੀਂ ਪਿੱਛੇ ਮੁੜ ਕੇ ਦੇਖੀਏ ਕਿ ਜੀ ਆਹ ਸਮਝੌਤਾ ਹੋ ਜਾਏ, ਉਹ ਸਮਝੌਤਾ ਹੋ ਜਾਏ, ਇਵੇਂ ਨਹੀਂ ਹੁੰਦਾ। ਜਿਹੜੇ ਡਿਟਰਮੀਨੇਸ਼ਨ ਨਾਲ ਆਜ਼ਾਦੀ ਦੇ ਰਸਤੇ ਤੇ ਜਿਹੜੀਆਂ ਕੌਮਾਂ ਨਿਕਲਦੀਆਂ ਨੇ, ਤੁਰਦੀਆਂ ਨੇ, ਉਹ ਫਿਰ ਘੱਲੂਕਾਰਿਆਂ ਦੀ, ਤਬਾਹੀ ਦੀ, ਨੁਕਸਾਨ ਦੀ ਉਹ ਕੋਈ ਬਣਕ ਬਿਰਤੀ ਨਹੀਂ ਹੁੰਦੀਆਂ। ਉਹਨਾਂ ਦੇ ਸਾਹਮਣੇ ਉਹ ਪਰਵਾਨੇ ਨੇ। ਜਦੋਂ ਸ਼ਮਾ ਔਰ ਪਰਵਾਨੇ ਦਾ ਮੈਟਾਫਰ ਜਾਂ ਅਲੰਕਾਰ ਇਸਤੇਮਾਲ ਕੀਤਾ ਜਾਂਦਾ ਹੈ, ਉਹ ਇਹੀ ਹੈ ਕਿ ਵੀ ਜੇ ਪਰਵਾਨਾ ਗਿਣਤੀਆਂ ਮਿਣਤੀਆਂ ਕਰਨ ਲੱਗ ਜਾਏ ਫਿਰ ਉਹ ਪਰਵਾਨਾ ਨਹੀਂ ਹੈ, ਉਹ ਤਾਂ ਭੂੰਡ ਹੈ ਜੀ। ਔਰ ਮੈਨੂੰ ਯਾਦ ਹੈ ਕਿ 1980 'ਚ ਇੱਕ ਬੜੇ ਪ੍ਰਸਿੱਧ ਰਾਗੀ ਜਿਨ੍ਹਾਂ ਨੂੰ ਜਥੇਦਾਰ ਵੀ ਬਣਾਇਆ ਗਿਆ ਹੈ ਔਰ ਬਾਅਦ ਦੇ ਵਿੱਚ ਜੁਝਾਰੂਆਂ ਵੱਲੋਂ ਹੀ ਉਹਨਾਂ ਦੇ ਵਿਰੁੱਧ ਜਿਹੜੀ ਲਾਈਨ ਆ ਗਈ, ਤਾਂ ਅਸੀਂ 1990 ਦੇ ਵਿੱਚ ਕਿਉਂਕਿ ਪੰਥਕ ਕਮੇਟੀ ਦੀ ਵਿਚਾਰਧਾਰਾ ਨੂੰ ਹੀ ਅੱਗੇ ਤੋਰਦੇ ਸੀ, ਸੋ LA 'ਚ ਇੱਕ ਥਾਂ ਤੇ ਜਿੱਥੇ ਉਹ ਰੁਕੇ ਹੋਏ ਸੀ, ਉਹ ਹੋਸਟ ਉਹਨਾਂ ਦਾ ਵੀ ਸਤਿਕਾਰ ਕਰਦੇ ਸੀ, ਸਾਡਾ ਵੀ ਸਤਿਕਾਰ ਕਰਦੇ ਸੀ। ਸੋ ਇੱਕ ਵਾਰੀ ਪੁੱਛਣ ਲੱਗੇ, ਮੈਨੂੰ ਕਹਿਣ ਲੱਗੇ ਕਿ ਜੀ ਕੀ ਰੀਜ਼ਨ ਹੈ ਵੀ ਤੁਸੀਂ ਦੱਸੋ, ਜਿਹੜਾ ਵੀ ਆਪਸ 'ਚ ਗੱਲਬਾਤ ਹੋ ਜਾਂਦੀ ਹੈ, ਜਿਹੜੀ ਵੀ ਗੱਲ ਕਮਜ਼ੋਰ ਹੈ ਉਹ ਮੰਨ ਜਾਂਦੇ ਨੇ ਔਰ ਉਹਨਾਂ ਦਾ ਹੋਏ। ਮੈਂ ਕਿਹਾ ਜੀ ਪਹਿਲੀ ਗੱਲ ਤਾਂ ਸਾਡੇ ਨਾਲ ਕੋਈ ਉਹਨਾਂ ਦਾ ਨਹੀਂ ਹੈ, ਰੌਲਾ ਨਹੀਂ ਹੈ, ਕੋਈ ਨਾ ਜ਼ਮੀਨ ਦਾ ਝਗੜਾ ਹੈ, ਨਾ ਕੋਈ ਜਾਇਦਾਦ ਦਾ ਝਗੜਾ ਹੈ ਜੀ। ਪਰ ਕਿਉਂਕਿ ਪਿੱਛੋਂ ਜਿਹੜਾ ਉਹਨਾਂ ਦਾ ਹੀ ਹੈ, ਜੁਝਾਰੂ ਜਥੇਬੰਦੀਆਂ ਨੇ ਇਹ ਫਰਮਾਨ ਜਿਹੜਾ ਹੈ ਉਹ ਦਿੱਤਾ ਹੈ, ਉਹਨਾਂ ਦਾ ਜਿਹੜਾ ਇਸ ਪਾਸੇ ਆਦੇਸ਼ ਹੈ। ਤੇ ਉਹ ਮੈਨੂੰ ਫਿਰ ਵੀ ਕਹਿਣ ਲੱਗੇ, ਕਹਿੰਦੇ ਜੀ ਵੈਸੇ ਹੈ ਕੀ, ਰੀਜ਼ਨ ਕੀ ਹੈ? ਮੈਂ ਕਿਹਾ ਜੀ ਰੀਜ਼ਨ ਤਾਂ ਕੋਈ ਤੁਹਾਨੂੰ ਵੀ ਗਿਣਾਏਗਾ ਜੀ ਆਹ ਗਲਤੀ ਹੋ, ਪਰ ਮੈਂ ਕਿਹਾ ਜੇ ਸਧਾਰਨ ਰੀਜ਼ਨ ਇਹ ਹੈ ਕਿ ਵੀ ਇੱਕ ਭੂੰਡ ਜਿਹੜਾ ਹੈ
ਉਹ ਪਰਵਾਨਿਆਂ ਦੇ ਵਿੱਚ ਆ ਕੇ ਰਲ ਗਿਆ ਤੇ ਉਹ ਕਹਿੰਦਾ ਵੀ ਮੈਂ ਵੀ ਪਰਵਾਨਾ ਜੀ। ਤੇ ਪਰਵਾਨਿਆਂ ਨੇ ਉਹਨੂੰ ਕਿਹਾ ਤੂੰ ਲੱਗਦਾ ਨਹੀਂ, ਭਾਵੇਂ ਤੇਰੀ ਸ਼ਕਲੋ ਸੂਰਤ ਸਾਡੇ ਵਾਂਗ ਹੈ, ਤੂੰ ਪੀ ਵੀ ਸਾਡੇ ਵਾਂਗ ਕਰਦਾ ਹੈ, ਪਰ ਉਹ ਕਹਿੰਦਾ ਨਹੀਂ ਜੀ ਮੈਂ ਤੁਹਾਡੀ ਨਸਲ ਹੀ ਹੈ। ਤੇ ਮੈਂ ਕਿਹਾ ਜੀ ਉਹਨਾਂ ਨੇ ਇੱਕ ਸਾਹਮਣੇ ਅੱਗ ਬਲਦੀ ਸੀ, ਉਹਨਾਂ ਨੇ ਉਹਨੂੰ ਕਿਹਾ ਕਿ ਵੀ ਜਾ ਜਰਾ ਉੱਥੇ ਗੇੜਾ ਦੇ ਕੇ ਆ ਜੀ। ਉਹ ਉੱਥੇ ਗਿਆ, 2 ਦੀ ਬਜਾਏ 4 ਗੇੜੇ ਦਿੱਤੇ, ਵਾਪਸ ਆ ਗਿਆ। ਉਹ ਕਹਿੰਦਾ ਦੇਖ ਸਾਨੂੰ ਪਤਾ ਹੈ ਨਾ, ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਤੂੰ ਹਾਂ ਪੂर्ण ਹੈ, ਕਿਉਂਕਿ ਜੇ ਤੂੰ ਪਰਵਾਨਾ ਹੁੰਦਾ ਉਹ ਤਾਂ ਵਾਪਸ ਆਉਣਾ ਹੀ ਨਹੀਂ ਸੀ, ਉਹ ਤਾਂ ਸੜ ਮਰਨਾ ਸੀ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਜਦੋਂ ਅਸੀਂ ਬਹੁਤ ਇਫ ਐਂਡ ਬਟ ਕਰਦੇ ਆਂ, ਨੁਕਸ ਕੱਢਦੇ ਆਂ, ਇਧਰਲੀਆਂ ਉਧਰਲੀਆਂ ਗੱਲਾਂ, ਉਹ ਬਹੁਤਾ ਐਵੇਂ ਵਕਤ ਦਾ ਜ਼ਿਆ ਹੁੰਦਾ ਜੀ। ਸੋ ਮੇਰਾ ਖਿਆਲ ਹੈ ਵੀ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਹਾਲਾਤ ਇੰਨੇ ਬੁਰੇ ਵੀ ਨਹੀਂ ਹੈਗੇ ਜੀ ਜੀ। ਅਸੀਂ ਚੰਗੀ ਪੋਜੀਸ਼ਨ 'ਚ ਆਏ। ਡਾਇਸਪੋਰਾ ਸਿੱਖ ਇੱਕ ਮਜ਼ਬੂਤ ਸਿੱਖ ਹੈ। ਅੱਜ ਇੱਕ ਮੂਵਮੈਂਟ ਜਿਹੜੀ ਹੈ ਉਹ ਪੂਰੀ ਜਿਹੜੀ ਹੈ ਉਹ ਦੁਬਾਰਾ ਖੜੀ ਹੋਈ ਹੈ। ਉਹ ਭਾਵੇਂ ਅਲੱਗ-ਅਲੱਗ ਜਥੇਬੰਦੀਆਂ ਦੇ ਰਾਹੀਂ ਕੰਮ ਹੋ ਰਿਹਾ, ਕੰਮ ਤਾਂ ਹੋ ਰਿਹਾ ਜੀ। ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਉੱਥੇ ਵੀ ਆ ਹੁਣ ਆਜ਼ਾਦੀ ਮਾਰਚ ਨਿਕਲਿਆ ਜਲੰਧਰ 'ਚ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਰੈਲੀ ਕੀਤੀ ਹੈ, ਨੌਸ਼ਹਿਰਾ ਪੰਨੂਆਂ 'ਚ, ਹਰ ਪਾਸੇ। ਇਹ ਤਾਂ ਨਹੀਂ ਹੈ ਵੀ ਉੱਥੇ ਕੋਈ ਆਵਾਜ਼ ਚੁੱਕਣ ਵਾਲੇ ਨਹੀਂ ਨੇ, ਬਾਕੀ ਥੋੜਾ ਬਹੁਤ ਉਹ ਰਹਿੰਦਾ ਹੀ ਹੁੰਦਾ ਹਕੂਮਤਾਂ ਦਾ, ਉਹਨਾਂ ਦਾ ਜ਼ੋਰ ਲੱਗਾ ਹੁੰਦਾ ਹੈ। ਹਰ 6 ਮਹੀਨੇ ਬਾਅਦ ਉਹਨਾਂ ਨੇ ਕੋਈ ਬੰਦੇ ਚੱਕੇ ਹੁੰਦੇ ਨੇ। ਆ ਹੁਣ ਵੀ ਅੱਜ ਦੀ ਖਬਰ ਹੀ ਸੀ ਕਿ ਮੁਕੇਰੀਆਂ ਜਾਂ ਦਸੂਆ ਦੇ ਨੇੜੇ 4-5 ਨੌਜਵਾਨ ਚੁੱਕੇ ਨੇ, ਔਰ ਕਹਾਣੀ ਇਹ ਬਣਾਈ ਹੈ ਇੱਕ ਸਿੰਘ ਜਿਹੜਾ ਕਿ ਇੰਗਲੈਂਡ ਦਾ ਸਿਟੀਜ਼ਨ ਹੈ, ਉਹ ਰਿਹਾ ਹੋ ਕੇ ਆਇਆ, ਜੋ ਆਪਣੇ ਘਰ ਹੀ ਆ, ਉਹਨੂੰ ਜਿਹੜੇ ਮਿਲਣ ਆਏ 3-4 ਨੌਜਵਾਨ ਉਹ ਚੁੱਕਲੇ ਨਾਲ ਬਣਾਤੀ ਕਹਾਣੀ ਕਿ ਜੀ ਇਹ ਤਾਂ ਜਗਤਾਰ ਸਿੰਘ ਹਵਾਰੇ ਦੇ ਸਾਥੀ ਸੀ, ਇਹਨਾਂ ਨੇ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਕਰ ਦੇਣਾ ਸੀ ਔਰ ਇਹ ਉਹ। ਸੋ ਮਤਲਬ ਜਿਸ ਹਕੂਮਤ ਨਾਲ ਸਾਡੀ ਲੜਾਈ ਹੈ ਉਹਨੇ ਤਾਂ ਨਹੀਂ ਲੜਾਈ ਬੰਦ ਕੀਤੀ, ਉਹ ਤਾਂ ਸਮਝਦੇ ਨੇ ਵੀ ਸਿੱਖ ਸੁੱਤੇ ਨਹੀਂ ਹੈਗੇ, ਉੱਠਣਗੇ ਜੀ ਜੀ। ਤੇ ਜਿਨ੍ਹਾਂ ਨੇ ਬਣਾਉਣਾ ਹੈ ਮੁਲਕ, ਜਿਨ੍ਹਾਂ ਦਾ ਦੇਸ਼ ਹੈ, ਉਹ ਢੇਰੀ ਢਾ ਕੇ ਬੈਠੇ ਹੋਣ ਕਿ ਜੀ ਕੀ ਹੈ ਜੀ ਕੀ, ਇਵੇਂ ਨਹੀਂ ਹੁੰਦਾ। ਜਿਹੜੀਆਂ ਆਜ਼ਾਦ ਭਾਵਨਾਵਾਂ ਵਾਲੇ ਲੋਕ ਨੇ, ਮੈਂ ਤਾਂ ਸਿਰਫ ਇੱਥੇ ਮੈਂ ਇੱਕ ਗੱਲ ਦੇ ਨਾਲ ਕਨਕਲੂਡ ਕਰਾਂਗਾ ਜੀ ਕਿ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਵੀ ਪਿਛਲੇ 29 ਸਾਲਾਂ 'ਚ, ਜੂਨ 84 ਜੇ ਅਸੀਂ ਕਾੜਾ ਫਲਾਈਨ ਲਈਏ, ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹਨੇ ਮੈਨੂੰ ਇਹ ਯਕੀਨ ਕਰਵਾਇਆ ਹੋਏ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦੇ ਕੋਲ ਕੋਈ ਹੋਰ ਆਪਸ਼ਨ ਹੈ ਸਾਊਥ ਏਸ਼ੀਆ 'ਚ ਆਪਣੇ ਮਸਲੇ ਹੱਲ ਕਰਾਉਣ ਦੀ। ਹਾਂ, ਕੋਈ ਤਬਦੀਲੀ ਹੁੰਦੀ, ਕੋਈ ਹਕੂਮਤ ਜਿਹੜੀ ਹੈ ਉਹ ਨਿਆਂ ਵੱਲ ਤੁਰਦੀ, ਕੋਈ ਪੇਸ਼ਕਦਮੀ ਹੁੰਦੀ, ਫਿਰ ਤੁਸੀਂ ਕਦੇ ਸੈਕੰਡ ਥਾਟ ਦਿੰਦੇ ਹੋ ਵੀ ਚਲੋ ਐਜ਼ ਏ ਫਸਟ ਸਟੈਪ ਤੁਸੀਂ ਕੋਈ ਉਸ ਨੂੰ ਦੇਖੋ ਕਿ ਵੀ ਉਸ ਨੂੰ ਕਿਵੇਂ ਅੱਗੇ ਤੋਰਿਆ ਜਾ ਸਕਦਾ। ਸੋ 29 ਸਾਲਾਂ 'ਚ ਹਕੂਮਤ ਦਾ ਜ਼ੁਲਮ, ਤੌਰ ਤਰੀਕਾ, ਨਿਆਂ ਦੇਣ ਦੀ ਗੱਲ ਕੁਛ ਵੀ ਨਹੀਂ ਬਦਲਿਆ। ਉਹੀ ਕਾਤਲ ਜੇ ਸੱਜਣ ਕੁਮਾਰ 29 ਸਾਲ ਤੋਂ ਆਫ ਦਾ ਹੁੱਕ ਹੈ, ਉਹਦੇ ਮੁੰਡੇ ਨੂੰ ਟਿਕਟ ਦੇ ਦਿੱਤੀ ਗਈ। ਉਹੀ ਲੋਕ ਜਿਹੜੇ ਨੇ ਉਹਨਾਂ ਨੂੰ ਰੀਹੈਬਿਲਿਟੇਟ ਕੀਤਾ ਜਾਂਦਾ ਹੈ, ਔਰ ਉਹੀ ਲੋਕ ਜਿਹੜੇ ਨੇ ਵਾਪਸ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਫਿਰ ਉਹ ਕਾਂਗਰਸ ਹੋਏ, ਬੀਜੇਪੀ ਹੋਏ, ਇੱਕ ਪਾਰਟੀ ਦੀ ਨੀਤੀ ਨਹੀਂ, ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਇਸ ਪਾਸੇ ਤੁਰੀਆਂ ਹੋਈਆਂ ਨੇ। ਸੋ ਵੀਰ ਰਣਜੀਤ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਵੀ ਅਸੀਂ ਗੰਭੀਰਤਾ ਦੇ ਨਾਲ ਖਾਲਿਸਤਾਨ ਦੀ ਕਾਇਮੀ ਦੇ ਲਈ ਕੰਮ ਕਰੀਏ, ਇਹੀ ਸਾਡਾ ਮਿਸ਼ਨ ਹੋਣਾ ਚਾਹੀਦਾ ਹੈ। ਇਫ ਐਂਡ ਬਟ ਜਿਹੜੀ ਹੈ ਉਸ ਪਾਸੇ ਨਾ ਜਾਈਏ ਕਿ ਕਿੰਤੂ ਤੇ ਪਰੰਤੂ, ਇਹਦੀ ਕੋਈ ਥਾਂ ਨਹੀਂ ਹੈ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ। ਜੀ ਡਾਕਟਰ ਸਾਹਿਬ, ਹੁਣ ਮਿਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।